अस्सलाम वालेकुम सब दोस्तां नूं एक ताज़ा खबर इस्लामाबाद तो पता ਚੱਲੀ ਆ ਕਿ ਸ਼ਹਬਾਜ਼ ਗਿੱਲ ਨੂੰ ਜਿਹੜਾ ਇੰਨਾ ਕੁੱਟਿਆ ਗਿਆ ਆ ਉਹ ਜਦੋਂ ਉਹਨੂੰ ਉਹਨਾਂ ਨੇ ਗੱਡੀ ਚੋਂ ਕੱਢਿਆ ਨਾ ਤੇ ਉਹਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਗਿਆ ਸ਼ੀਸ਼ਾ ਭੰਨਣ ਦੇ ਵਿੱਚ। ਉਸ ਤੋਂ ਪਹਿਲੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਦਾਂ ਹੀ ਦਰਵਾਜ਼ਾ ਖੋਲ੍ਹਣ ਤੇ ਉਹ ਦਰਵਾਜ਼ਾ ਨਹੀਂ ਖੁੱਲ੍ਹਾ, ਉਹ ਲਾਕ ਸੀਗਾ। ਉਨੀ ਦੇਰ ਦੇ ਵਿੱਚ ਸ਼ਹਬਾਜ਼ ਗਿੱਲ ਲੱਗਦਾ ਨਹੀਂ ਕਿ ਐਡਾ ਅਕਲਮੰਦ ਆ, ਲੇਕਿਨ ਉਹ ਇੱਕ ਫੋਨ ਲੱਭਦੇ ਪਏ ਆ PTI ਦੇ ਬੰਦਿਆਂ ਕੋਲੋਂ। ਉਹਦੇ ਵਿੱਚ ਇੱਕ ਜਸੂਸ ਦੀ ਇਨਫੋਰਮੇਸ਼ਨ ਆ। ਹੁਣ ਜਿੰਨੇ ਵੀ ਜਨਰਲ ਆਪਸ 'ਚ ਗੱਲ ਕਰਦੇ ਆ ਨਾ, ਇਹ ਪਲਾਨ ਬਣਿਆ ਸੀ RCO ਕਿ ਇਮਰਾਨ ਖਾਨ ਨੂੰ ਕੱਢ ਕੇ ਤੇ ਇੱਥੇ ਦੁਬਾਰਾ ਕੋਈ ਨਵੀਂ ਪਾਰਟੀ ਬਣਾ ਕੇ ਤੇ ਇੱਥੇ ਨਾ ਪਾਕਿਸਤਾਨ ਦੇ ਵਿੱਚ ਉਹ ਚਲਾਈ ਜਾਏਗੀ, ਕਿਉਂਕਿ ਇਮਰਾਨ ਖਾਨ ਇੱਕ ਤਾਂ UN ਦੇ ਵਿੱਚ ਬਹੁਤ ਕੁਝ ਬੋਲ ਕੇ ਗਿਆ, ਦੂਜਾ ਉਹ ਇਹਨਾਂ ਦੀ ਕੋਈ ਗੱਲ ਨਹੀਂ ਮੰਨਦਾ ਪਿਆ ਕਿਸੇ ਦੀ ਵੀ। ਉਹਨੂੰ ਸੀਗਾ ਕਿ ਮੈਂ ਸਿਰਫ ਜੋ ਕਰਨਾ ਪਾਕਿਸਤਾਨ ਵਾਸਤੇ ਕਰਨਾ। ਤੇ ਹੁਣ ਜਨਰਲ ਸਾਹਿਬ ਤੇ ਬਾਕੀ ਜਿਹੜੇ ਨੇ ਇਹਨਾਂ ਨੇ ਤੇ $220 ਮਿਲੀਅਨ ਜਿਹੜਾ ਉਹ ਲੈ ਲਿਆ ਆ। ਉਹ ਤੇ ਹਫ਼ਤੇ ਬਾਅਦ ਹੀ ਇਹਨਾਂ ਨੂੰ ਮਿਲ ਗਿਆ ਸੀ ਜਿੱਦਾਂ ਇਮਰਾਨ ਖਾਨ ਨੂੰ ਲਾਇਆ। ਤੇ ਉਹਦੇ ਵਿੱਚ ਕਮਰੇ ਦੇ ਵਿੱਚ 9 ਬੰਦੇ 8 ਤੋਂ 9 ਬੰਦੇ ਸੀਗੇ ਜਿਨ੍ਹਾਂ ਨੇ ਪਲੈਨਿੰਗ ਕੀਤੀ ਸੀ ਖਾਨ ਸਾਹਿਬ ਨੂੰ ਲਾਉਣ ਦੀ। ਤੇ ਹੁਣ ਤੱਕ ਉਹ ਕਾਮਯਾਬ ਨਹੀਂ ਹੁੰਦੀ ਪਈ। ਖਾਨ ਸਾਹਿਬ ਨੂੰ ਤਾਂ ਲਾਤਾ, ਲੇਕਿਨ ਉਹ ਹੁਣ ਕਾਮਯਾਬ ਨਹੀਂ ਹੁੰਦੀ ਪਈ ਕਿ ਆਵਾਮ ਜਿਹੜੀ ਆ ਉਹ ਉਸ ਦਿਨ ਉਸ ਰਾਤ ਨੂੰ ਜਾਗ ਗਈ ਤੇ ਉਹਨਾਂ ਨੇ ਕਿਹਾ ਵੀ ਇਹ ਕੰਮ ਨਹੀਂ ਹੋਣ ਦੇਣਾ। ਤੇ ਉਹ ਹੁਣ ਟੈਲੀਫੋਨ ਲੱਭਦੇ ਪਏ ਆ। ਪਹਿਲੇ ਉਹਨਾਂ ਨੇ ਸ਼ਰੀਫ ਮਜ਼ਾਰੀ ਨੂੰ ਲੈ ਕੇ ਗਏ, ਉਹਦਾ ਫੋਨ ਉਹਨਾਂ ਨੇ ਚੈੱਕ ਕੀਤਾ ਸਾਰਾ। ਇੱਕ ਦੋ ਹੋਰ ਫੋਨ ਇਮਰਾਨ ਖਾਨ ਦਾ ਫੋਨ ਜਿਹੜਾ ਉਹ ਏਅਰਪੋਰਟ ਤੋਂ ਕਿਸੇ ਨੇ ਚੱਕ ਲਿਆ। ਤੇ ਹੁਣ ਉਹ ਟੈਲੀਫੋਨ ਲੱਭਦੇ ਪਏ ਆ ਜਿਹਦੇ ਵਿੱਚ ਇੰਟੈਲੀਜੈਂਸ ਦੇ ਜਾਂ ਫੌਜ ਦੇ ਬੰਦਿਆਂ ਦੇ ਕੰਟੈਕਟ ਆ। ਉਹ ਦੇਖਣਾ ਚਾਹੁੰਦੇ ਆ ਕਿ ਅਸੀਂ ਜਿੰਨੀ ਵੀ ਪਲੈਨਿੰਗ ਹੁੰਦੀ ਪਈ ਆ ਉਹ 2 ਜਾਂ 3 ਦਿਨ ਬਾਅਦ ਉਹ ਖਾਨ ਸਾਹਿਬ ਕੋਲ ਪਹੁੰਚ ਜਾਂਦੇ ਆ। ਉਹ ਹੁਣ ਬਾਰ-ਬਾਰ ਉਹਨੂੰ ਗਿੱਲ ਸਾਹਿਬ ਨੂੰ ਕੁੱਟਦੇ ਪਏ ਸੀਗੇ ਕਿ ਇਹ ਦੱਸੋ ਕਿ ਤੁਹਾਡੀ ਉਹ ਕੈਸ ਫੌਜੀ ਨਾਲ ਗੱਲ ਹੁੰਦੀ ਆ। ਤੇ ਉਹਦੇ ਵਿੱਚ ਇਹਨਾਂ ਨੂੰ ਸ਼ੱਕ ਤੇ ਹੈ ਕਿ ਉਹ ਫੈਜ਼ ਹਮੀਦ ਆ, ਲੇਕਿਨ ਉਹ ਫੈਜ਼ ਹਮੀਦ ਨਹੀਂ ਹੈ, ਕਿਉਂਕਿ ਫੈਜ਼ ਹਮੀਦ ਦੇ ਪਿੱਛੇ ਇਹਨਾਂ ਨੇ ਬਹੁਤ ਬੰਦੇ ਛੱਡੇ ਆ। ਉਹ ਕੋਈ ਇੰਟੈਲੀਜੈਂਸ ਦਾ ਬੰਦਾ, ਕੋਈ ਮੁਹਿੱਬੇ ਵਤਨ ਆ ਜਿਹੜਾ ਇਹਨਾਂ ਨੂੰ ਉਹਨਾਂ ਦੀ ਸਾਰੀ ਪਲੈਨਿੰਗ ਜਿਹੜੀ ਪਹਿਲੇ ਦੱਸ ਦਿੰਦਾ। ਤੇ ਇਸ ਕਰਕੇ ਇਹ ਸਾਰਾ ਕੁਝ ਹੁੰਦਾ।